ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। बोलती नहीं बोल। ਤਾਇਆ शुरुआत तो कर। शुरुआत तू कर। नहीं ताया सियाने हथी जेड़ी चीज ना हो ना जाए। ना लेडीज फर्स्ट। आई एम नॉट लेडी। कौन है फिर? गर्ल। हाँ गर्ल फर्स्ट। हाँ पर गल ये है सियाने हथी सियाने हथी जेड़ी चीज हो जे जेड़ा काम हो जे ਉਹਦੇ ਨਾਲ ਦੀ ਰੀਸ ਨਹੀਂ ਹੁੰਦੀ। ਤੇ ਸਿਆਣੇ ਨੇ ਤੇ ਫੇਰ ਵੀ ਬੜੇ ਕੀਤੇ ਉਹ ਵੀ ਕਰ ਲਓ। ਤਾਇਆ ਹਰ ਪਾਸੇ ਹਰ ਗੱਲ ਵੀ ਸੱਚੀ ਨਹੀਂ ਹੁੰਦੀ। ਹਰ ਸੱਚੀ ਨਹੀਂ ਹੁੰਦੀ ਹੈਗੀ ਜਾਂ ਤਾਂ ਫਿਰ ਮੇਰੇ ਸਾਰੇ ਜਿਹੜੇ ਮਤਲਬ ਕਿ ਆਊਟਕਮਸ ਹੈਗੇ ਉਸ ਨੂੰ ਤੁਸੀਂ ਮੰਨਦੇ ਹੋ ਕਿ ਤੁਸੀਂ ਸਿਆਣੇ ਹੋ ਹੈ? ਤੁਸੀਂ ਮੰਨਦੇ ਹੋ ਤੁਸੀਂ ਸਿਆਣੇ ਹੋ? ਦੇਖੋ ਸਲਾਹ ਦੇਣ ਨੂੰ ਜੇ ਮੈਂ ਹੈਗਾ ਉਮਰ ਵਾਈਜ਼ ਨਾ ਨਾ ਆਈ ਐਮ ਸਵੀਟ 16 ਮੇਰੇ ਤੋਂ ਵੀ ਛੋਟੇ। ਲੈ ਫਿਰ ਮੈਂ ਤਾਇਆ ਦੀ ਥਾਂ ਕੁਝ ਹੋਰ ਕਹਿਣ ਲੱਗ ਜਾ। ਪਹਿਲੇ ਕੋਈ ਸ਼ੌਂਕ। Hey Mr. Shank। या शौक है ना How are you? है ना बस है ना कह दी पता लगे कि बोली पारी इत्थे जदू भौंक हाउ आर यू शौक ऐजा ना किते कह दी। मैं ਇਹੋ ਜਿਹਾ ਕੁਝ ਨਹੀਂ ਕਹੂੰਗੀ। ਸੋ ਖੈਰ ਹਾਸੇ ਚਾਰੇ ਪਾਸੇ ਪ੍ਰੋਗਰਾਮ ਦੇ ਵਿੱਚ ਅਸੀਂ ਆ ਗਏ ਹਾਂ ਜੀ। ਗੱਲਾਂ ਬਾਤਾਂ ਖੂਬ ਸਾਰੀਆਂ ਹੋ ਗਈਆਂ। ਕਾਪੀ ਤੇ ਕੀ ਹਿਸਾਬ ਕਿਤਾਬ ਲਾਇਆ 35 ਜੋ 72 ਗਏ ਉਹ ਤੋਂ ਬਾਅਦ 50 ਬੜਾ 35 10 ਬਾਈ 7 72 ਦਾ 10 ਬੜਾ ਕੀ ਹੈ ਕਿ ਛੂਟ ਮੈਂ ਸੋਲਵ ਕੀਤੀ ਤਾਇਆ ਤੇਰੇ ਸਮਝ ਤੋਂ ਬਾਹਰ ਦੀ ਚੀਜ਼ ਕਾਇਓ ਤਾਂ ਸਮਝਣਾ ਚਾਹ ਰਿਹਾ ਮੈਂ। ਨਾ ਨਾ ਇਹ ਉਮਰ ਨਹੀਂ ਹੈ। a + n - 1 = d ਹੈ ਕੀ ਤਾਇਆ ਕੁਝ ਸਮਝ ਨਹੀਂ ਆ ਰਹੀ ਸੀ। ਕੀ ਚੀਜ਼ ਸਮਝ ਨਹੀਂ ਕਦੇ ਇਧਰੋਂ ਕੋਈ ਆਵੇ ਕਦੀ ਉਧਰੋਂ ਕੋਈ ਆਵੇ ਕਦੀ ਇਧਰੋਂ ਕੋਈ ਆਵੇ ਕਦੀ ਉਧਰੋਂ ਕੋਈ ਆਵੇ। ਜੰਗਲ 'ਚ ਗਈ ਚਾਮਚੜੀਕਾਂ ਪੈ ਗਈਆਂ ਤੈਨੂੰ? ਨਹੀਂ ਨਹੀਂ ਮੈਨੂੰ ਕੁਝ ਨਹੀਂ ਪਿਆ। ਹਾਂ ਤੇ ਇਧਰ ਉਧਰ ਚਾਮਚੜੀਕਾਂ ਹੀ ਆਂਦੀਆਂ ਸਮਝ ਨਹੀਂ ਆਂਦੀ ਤੇ ਗੁੜ ਗੁੜ ਤੇ ਆਂਦੀਆਂ। ਤਾਇਆ ਪੂਰੀ ਖਬਰ ਸੁਣੀ ਦੀ ਹੁੰਦੀ ਹੈ ਫਿਰ ਪ੍ਰਤੀਕਿਰਿਆ ਦੇਈਦੀ ਹੁੰਦੀ ਹੈ। ਹੈਡਲਾਈਨ ਚਾਹੀਦੀ ਸੁਣਾਓ ਨਾ। ਹੈਡਲਾਈਨ ਪੁੱਠੀ ਸੁਣਾ ਰਹੇ ਹੋ ਤੇ ਮੈਂ ਤੇ ਉਸ ਹਿਸਾਬ ਨੇ ਖਬਰ ਬਣਾਉਂਗਾ। ਜਿਨ੍ਹਾਂ ਨੂੰ ਘੇਰਾ ਪੈਣਾ ਚਾਹੀਦਾ ਸੀ ਵੈਸੇ ਹੈ ਉਹਨਾਂ ਨੂੰ ਹੀ ਪਿਆ। ਕਿੰਨਾਂ ਨੂੰ ਪੈ ਗਿਆ? ਜਿਹੜੇ ਬਹੁਤ ਬੋਲਦੇ ਸੀ। ਉਹਦੇ ਤਾਈ ਵੀ ਬਹੁਤ ਬੋਲਦੀ ਹੈ। ਨਹੀਂ ਨਹੀਂ ਮੈਂ ਸਿਆਸਤ ਦੀ ਗੱਲ ਕਰ ਰਹੀ ਹਾਂ। ਉਹ ਵੀ ਬਹੁਤ ਖੇਲਦੀ ਹੈ ਸਿਆਸਤ ਮੇਰੇ ਨਾਲ। ਨਹੀਂ ਤਾਇਆ ਹਾਂ ਪਰਸਨਲ ਨਹੀਂ ਹੋਣਾ। ਅੱਛਾ ਖੋਲ ਕੇ ਦੱਸਣਾ ਫਿਰ ਹੈ ਕਿ ਕਹਿੰਦੇ ਨੇ ਖਾਲਿਸਤਾਨ ਭਰੋ ਖੇਲੀ ਜਾਂਦੀ ਮੇਰੇ ਨਾਲ। ਉਹ ਕੋਈ ਖਾਲਿਸਤਾਨ ਭਰੋ ਨਹੀਂ ਮੈਂ ਖੇਡ ਰਹੀ। ਮੈਂ ਗੱਲ ਬਾਬਾ ਰਾਮਦੇਵ ਦੀ ਕਰ ਰਹੀ ਹਾਂ। ਹਾਏ 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 ਹੁਣ ਕਿਹਨੂੰ ਘੇਰ ਲਿਆ ਇਹਨੇ? ਉਹਨੇ ਨਹੀਂ ਘੇਰਿਆ ਉਹਨੂੰ ਘੇਰਾ ਪੈ ਗਿਆ। ਕਿੰਨੇ ਘੇਰਿਆ? ਡਾਕਟਰਾਂ ਨੇ ਤੇ ਕਿਸਾਨਾਂ ਨੇ। ਡਾਕਟਰ ਉਹਨਾਂ ਦੇ ਘੇਰਿਆ ਮੈਨੂੰ ਬਾਬੇ ਬਾਰੇ ਕੋਈ ਗੱਲ ਪਤਾ ਲੱਗੀ ਹੈ। ਕਿਹੜੀ? ਬੜੀ ਆਸ਼ੇ ਵਾਲੀ ਗੱਲ ਹੈ। ਕੀ ਹੋਇਆ? ਆਲ ਇੰਡੀਆ ਡੈਂਟਿਸਟ ਐਸੋਸੀਏਸ਼ਨ ਨੇ ਨਾ ਬਾਬੇ ਨੂੰ ਖੁੱਲਾ ਕੀਤਾ ਚੈਲੰਜ। ਕਾਹਦਾ? ਐਲੋਪੈਥੀ ਨਾਲ ਮਿਲ ਕੇ ਇਹਦੇ ਜੇ ਤੇਰੇ ਆਯੁਰਵੇਦ ਚ ਬਹੁਤ ਤਾਕਤ ਹੈ ਨਾ ਜਿਹੜਾ ਤੁਹਾਡਾ ਬਾਲਕ੍ਰਿਸ਼ਨ ਹੈਗਾ ਉਹ ਤੇ ਡੰਡਾ ਦੀ ਅਲਾਈਨਮੈਂਟ ਸਿੱਧੀ ਕਰਕੇ ਦਿਖਾ। ਹੈ ਆਹੋ ਮੈਂ ਜਦੋਂ ਪੜਿਆ ਮੈਂ ਕਿਹਾ ਹੁਣ ਕਿਹੜੀ ਜਿਹੜੀ ਮੈਂ ਕਿਹਾ ਹੋ ਸਕਦਾ ਡੰਡਾ ਦੇ ਵਿੱਚ ਦਾਤਨ ਫਸਾਣੀ ਹੈ ਜਮਹੂਰੀ ਨਾਲ ਡੰਡ ਛੱਡੇ ਕੱਢ ਦੇਣੇ। ਨਹੀਂ ਨਹੀਂ ਤਾਇਆ ਐਵੇਂ ਨਹੀਂ ਹੁੰਦੇ ਐ ਨਹੀਂ ਹੁੰਦੇ ਤਾਰ ਹੀ ਲਾਉਣੀ ਪੈਂਦੀ ਹੈ। ਤਾਰ ਚਲੋ ਕੋਈ ਕਹਿ ਦੂ ਕਿ ਆਯੁਰਵੈਦਿਕ ਤਾਰ ਹੈਗੀ ਹੈ। ਇਹ ਹਿਮਾਲਯ ਦੀ ਉੱਚ ਚੋਟੀਆਂ ਤੋਂ ਮਿਲੀ ਹੋਈ ਤਾਰ ਹੈਗੀ ਜਿਹਦੇ ਵਿੱਚ ਬਹੁਤ ਜੜੀ ਬੂਟੀਆਂ ਸੀਗੀਆਂ ਨੂੰ ਮਿਕਸ ਕਰਕੇ ਬਣਾਈ ਗਈ ਇਹ ਵਿਦਿਅਤ ਦੀ ਤਾਰ ਹੈਗੀ ਹੈ ਜਿੰਨਾ ਡੰਡ ਛੱਡੇ ਹੋ ਜਾਣਗੇ। ਦੱਸਣਾ ਭੁੱਲ ਗਈ ਗੱਲ ਮੈਨੂੰ ਕਿ ਆਪਣਾ ਕੀ ਘੇਰਿਆ ਕਿਉਂ ਬਾਬੇ ਨੇ? ਦੇਖ ਗੱਲ ਇਹ ਹੈ ਭਵਾਨੀ ਦੇ ਵਿੱਚ ਗਿਆ ਸੀ ਬਾਬਾ ਰਾਮਦੇਵ। ਉੱਥੇ ਕਹਿੰਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਕਿਸਾਨ ਜਥੇਬੰਦੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ। ਅੱਛਾ ਕਿਸਾਨ ਵੀਰ ਕਿਉਂ ਮਗਰ ਪੈ ਗਏ? ਤੈਨੂੰ ਨਹੀਂ ਪਤਾ ਤਾਇਆ? ਬੜਾ ਸਮਝਾ ਉਹ ਤਾਂ ਕਦੋਂ ਦੇ ਹੀ ਪਏ ਹੋਏ ਆ। ਕਿਉਂ ਬਾਬੇ ਨੇ ਕੀ ਕਹਿਤਾ? ਆਏ ਹਾਏ ਬਾਬਾ ਜਿਹੜੇ ਪਹਿਲਾਂ ਪੰਗੇ ਲੈਂਦਾ ਹੁੰਦਾ ਸੀ। ਇਹ ਕਿਤੇ ਨਾ ਬਾਬੇ ਦੇ ਪੰਗੇ ਨਹੀਂ ਮੁੱਕਦੇ। ਮੈਂ ਤੇ ਪੁਰਾਣੇ ਭੁੱਲ ਗਿਆ ਉਹਦੇ ਮਤਲਬ ਕਹਿ ਲੈ ਕਿ ਹੁਣ ਤੇ ਐ ਹੋ ਗਿਆ ਕਿ ਬਈ ਜਦੋਂ ਇਹ ਜੰਮੇ ਹੋਣਗੇ ਘਰਦਿਆਂ ਨੇ ਵੀ ਕਿਹਾ ਹੋਣਾ ਬਾਬਾ ਨਹੀਂ ਹੋਇਆ ਸਾਡੇ ਘਰੇ ਪੰਗਾ ਹੀ ਹੋਇਆ। ਘਰ ਦੇ ਕਦੋਂ ਬਾਬਾ ਕਹਿੰਦੇ ਸੀ ਤਾਇਆ? ਹਾਂ ਘਰ ਦੇ ਕਹਿੰਦੇ ਸੀ। ਘਰ ਦੇ ਤਾਂ ਤੈਨੂੰ ਪਤਾ ਨਹੀਂ ਇਤਿਹਾਸ ਇਹਨਾਂ ਦਾ। ਇੱਕ ਅੱਖ ਕਹਾਣੀ ਬੁੱਢੀ ਮੰਗੇ ਪਾਣੀ। ਹਾਂ ਕੁਛ ਏਦਾਂ ਹੀ ਸੀ। ਪਰ ਖੈਰ ਕਹਿੰਦੇ ਕਿ ਡਾਕਟਰਾਂ ਦੇ ਨਾਲ ਮਤਲਬ ਕਾਫੀ ਉੱਥੇ ਰੌਲਾ ਰੱਪਾ ਪਿਆ ਤੇ ਕਾਲੇ ਝੰਡੇ ਤੱਕ ਦਿਖਾਏ ਗਏ। ਅੱਛਾ ਨਹੀਂ ਰੌਲਾ ਰੱਪਾ ਕੀ ਹਾਈਟ ਮਾਰ ਲਿਓ ਬੋਲਿਆ ਮੁੜ ਕੇ ਉੱਥੇ ਬਾਬਾ ਹੀ ਭੱਜੇ ਕਹਿੰਦੇ ਮੋਰੇ ਐਸ਼ਵਰੀ ਆਪਣੇ ਕੱਪੜੇ ਚ ਭੱਜੇ ਕਿ ਸਲਵਾਰ ਕਮੀਜ਼ ਚ? ਆਪਣੇ ਹੀ ਸੀ। ਚਲੋ ਸ਼ੁਕਰ ਹੈ ਐਸ਼ਵਰ ਪਤਾ ਲੱਗੇ ਕਿ ਪਲਾਜੋ ਪਾ ਕੇ ਭੱਜੇ ਨੇ ਤੇ ਪਿੱਛੇ ਮੈਂ ਕਹਿੰਦਾ ਕਿਸਾਨ ਵੀ ਗਾਣਾ ਗਾ ਰਹੇ 3-4 ਗੱਭਰੂ ਹਲਾਕੀ ਚ ਨਾ ਫਾਇਦਾ ਕੀ ਪਲਾਜੋ ਪਾ ਕੇ ਨਿਕਲੇ ਜਾ। ਓਏ ਹੋਏ ਹੋਏ ਮੈਂ ਕਹਿੰਦਾ ਮੈਨੂੰ ਚਿੱਟਾ ਸ਼ੂਟ ਨਹੀਂ ਭੁੱਲਦਾ। ਤੇ ਜੇਕਰ ਉਹ ਇਹ ਕਹਿ ਦਿੰਦੇ ਪਹਿਲਾਂ ਹੀ ਨਹੀਂ ਮਾਨਸੀ ਪਲਾਜ਼ੋ ਗੋਰੀਏ ਨੀ ਝਾਂਜਰਾ ਨਾ ਦੁੱਗਣੀ ਗਰੇਸ ਮਾਰਦਾ। ਜਿਹੜਾ ਪਹਿਲਾਂ ਭੱਜਿਆ ਸੀ ਬਾਬਾ ਚਿੱਟਾ ਸ਼ੂਟ ਪਾ ਕੇ ਉਹ ਤੇ ਗਾਣਾ ਕੱਢਿਆ ਕੀਤਾ ਜਲ ਚਿੱਟੇ ਸ਼ੂਟ ਤੇ ਡੈਗ ਪੈ ਗਏ ਗਲੀ ਤਰੀ ਵਿੱਚ ਗਾਰਾ। ਹਾਏ 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 ਕਾਂਗਰਸ ਚ ਮੈਂ ਘਿਰ ਗਈ ਐ ਅੰਦੋਲਨ ਕਰਦੀ ਹੋਈ।
ਵੈਲਕਮ ਆ ਚਾਰੇ ਪਾਸੇ ਵਿੱਚ। ਬਾਕੀ ਯਾਰ ਮੋਦੀ ਜੀ ਬਾਰੇ ਬਹੁਤ ਚਰਚਾਵਾਂ ਹੋ ਰਹੀਆਂ ਨੇ। ਲੈ ਕਹਿੰਦੇ ਕੱਲ ਫੇਰ ਦੇਸ਼ ਨੂੰ ਸੰਬੋਧਨ ਕੀਤਾ ਉਹਨਾਂ ਨੇ। ਤੇ ਮੈਂ ਕਿ ਜਿੱਦਾਂ ਸੰਬੋਧਨ ਖਤਮ ਹੋਇਆ ਲੋਕਾਂ ਨੇ ਇਹ ਨਹੀਂ ਕਹਿ ਕੇ ਗਏ ਆ, ਲੋਕਾਂ ਨੇ ਸ਼ੁਕਰ ਮਨਾਇਆ ਕਿ ਸ਼ੁਕਰ ਹੈ ਇਸ ਵਾਰ ਰੋਏ ਨਹੀਂ। ਸੋਸ਼ਲ ਮੀਡੀਆ ਤੇ ਵੀ ਇਹੀ ਰੌਲਾ ਹੈ। ਅੱਜ ਕਿਤੇ ਸੋਸ਼ਲ ਮੀਡੀਆ ਦੀ ਗੱਲ ਕਰਦੇ, ਮੈਨੂੰ ਕਿਹੜਾ ਮੇਰੇ ਗਵਾਂਢੀਆਂ ਨੇ ਕਿਹਾ ਬਾਈਡਨ ਤੇ ਵੈਸੇ ਇਹਨਾਂ ਦੀ ਗੱਲ ਕਰਨਾ ਪਸੰਦ ਨਹੀਂ ਕਰਦਾ। ਮੈਨੂੰ ਫੋਨ ਜਦੋਂ ਵੀ ਉਹਨੂੰ ਕੁਝ ਐਕਸਟਰਨਲ ਅਫੇਅਰਸ ਬਾਰੇ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ, ਹੀ ਆਫਨ ਕਾਲ ਮੀ। Okay. Sorry, often call me. It's not often, it's often. ਨਹੀਂ, ਮੇਰੀ ਆਈਲੈਟ ਵਾਲੀ ਮੈਡਮ ਕਹਿੰਦੀ ਸੀ often ਹੁੰਦਾ। ਆਈਲੈਟ ਨਹੀਂ ਹੁੰਦਾ, ਆਇਲਸ ਹੁੰਦਾ। ਹਾਂ ਤੇ ਮੈਂ ਤੈਨੂੰ ਦੱਸਦਾ ਪਿਆ, ਤੂੰ ਤੇ ਆਈਲੈਟ ਹੀ ਕਹਿੰਦੀ ਆ, ਮੈਨੂੰ ਪਤਾ ਹੈ। ਮੈਂ ਕਹਿੰਦੀ ਆਈਲੈਟ। ਬੈਨ ਤੇਰੇ ਕਿੰਨੇ ਆ? ਹਾਂ ਮੈਂ ਤੈਨੂੰ ਬਾਅਦ ਚ ਦੱਸਾਂਗੀ। ਜਿਹੜੀ ਗੱਲ ਕਰ ਰਹੀ ਸੀ ਤਾਇਆ, ਜਿਵੇਂ ਪੰਜਾਬ ਸਕੂਲ ਸਿੱਖਿਆ ਬੋਝ ਨਾ, ਓਪਨ ਸਕੂਲ ਦੀ 8ਵੀਂ ਫਿਰ 10ਵੀਂ ਪਾਸ ਕਰੋ, ਏਦਾਂ ਤੁਹਾਡਾ ਵੀ ਵਾਸਤੇ ਇੱਕ ਕੋਟਾ ਬਣਿਆ ਹੋਇਆ ਵਾ, ਘੱਟ ਬੈਂਡ ਵਾਲੇ ਵੀ ਬਾਹਰ ਆਓ। ਇਹ ਕੀ ਮਤਲਬ ਆ? ਖੇਤੀਬਾੜੀ ਦੇ ਝੂਠ ਬੋਲ ਕੇ ਮੈਨੂੰ ਖੇਤੀਬਾੜੀ ਕਰਨੀ ਆਂਦੀ ਹੈ, ਉੱਥੇ ਉਹਨਾਂ ਨੇ ਕਿਹਾ ਕਰਕੇ ਦਿਖਾ, ਇਹਦੇ ਕੋਲ ਕਹੀ ਨਹੀਂ ਚੱਕੀ ਗਈ। ਤਾਇਆ ਐਡੀ ਵੀ ਕੋਈ ਗੱਲ ਨਹੀਂ ਆ, ਠੀਕ ਆ? ਤਾਇਆ ਜੀ ਕਹਿੰਦੇ ਮੁਫਤ ਵੈਕਸੀਨ ਵੰਡੀ ਜਾਊਗੀ ਪੂਰੇ ਇੰਡੀਆ 'ਚ। ਮੈਨੂੰ ਉਹੀ ਸਮਝ ਨਹੀਂ ਆਂਦੀ ਪਈ ਕਿ ਜਿੱਦਾਂ 15 ਲੱਖ ਆਇਆ ਉਦਾਂ ਹੀ ਵੈਕਸੀਨ ਮਿਲੂਗੀ। ਨਹੀਂ ਪਰ ਮੈਨੂੰ ਇਹ ਨਹੀਂ ਸਮਝ ਆਈ ਵੀ ਹੁਣ ਜਾ ਕੇ ਚੇਤਾ ਆਇਆ। ਚਲੋ ਕਹਿੰਦੇ ਨੇ ਕਿ ਸਹੀ ਟਾਈਮ ਤੇ ਦਾ ਪੇਜ ਖੇਲੋ, ਉਹਦਾ ਫਾਇਦਾ ਹੁੰਦਾ। ਜਿੱਥੇ ਕਿ ਮਤਲਬ ਕਹਿ ਲੋ ਕਿ ਕੋਵੈਕਸੀਨ ਦੀ ਪੂਰੀ ਦੁਨੀਆ 'ਚ ਵਿੱਚ ਥੂ ਹੋਈ ਕਿ ਕਹਿੰਦੇ ਕਿ ਲਵਾਓਗੇ ਜੇ ਸਾਡੇ ਇੱਥੇ ਆ ਨਹੀਂ ਪਾਓਗੇ। ਫਿਰ ਕੋਵਿਸ਼ੀਲਡ ਨੂੰ ਅੱਗੇ ਪ੍ਰਮਾਣਿਤ ਕੀਤਾ ਗਿਆ। ਕੋਵਿਸ਼ੀਲਡ ਲਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਇੱਕ ਕੋਵਿਨ ਨਾਂ ਦੀ ਐਪ ਬਣਾਈ ਗਈ, ਉਹਦੇ 'ਚ ਬੰਦਾ ਆਪਣਾ ਰਜਿਸਟਰ ਕਰਦਾ ਹੈਗਾ। ਤੇ ਮੈਂ ਕਹਿੰਦਾ ਇੰਨੀ ਮਿਹਰਬਾਨੀ ਹੈ ਕੋਵਿਨ ਐਪ ਦੀ, 4 ਘੰਟੇ ਤੱਕ OTP ਨਹੀਂ ਆਂਦਾ। ਹਾਂ ਤੇ ਜੇ ਕਿਤੇ ਆ ਜਾਏ ਭੁੱਲ ਭੁਲੇਖੇ ਤਾਂ ਫਿਰ ਤੁਹਾਨੂੰ ਕਿੰਨਾ ਬੜਾ ਸ਼ਡਿਊਲ ਖੋਲ ਦਿੰਦੇ, ਕਦੋਂ ਆਣਾ ਚਾਹੋਗੇ। ਬੰਦਾ ਕਲੈਕਟ ਕਰਦਾ ਹੈਗਾ, ਕहीं ਨਹੀਂ ਜੀ ਤੇ ਸ਼ਡਿਊਲ ਫੁੱਲ ਹੈਗਾ। ਓਹੋ ਇੰਨੇ ਤੇ ਪੰਗੇ ਹੈ ਉਹਦੇ। ਉਹ ਤੋਂ ਬਾਅਦ ਜਾ ਕੇ ਉਹਨਾਂ ਨੇ ਦੇਖਿਆ ਕਿ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਹੈ, ਤੇ ਚਲੋ ਲੈਟਸ ਹੈਵ ਅ ਪਲਸ ਪੋਲੀਓ ਮੁਹਿੰਮ ਕਾਈਂਡ ਆਫ ਮੁਹਿੰਮ ਕਿ ਚਲੋ ਲੋਕਾਂ ਨੂੰ ਅਸੀਂ ਵੈਕਸੀਨ ਦੇਵਾਂਗੇ। ਐਂਡ ਮੋਦੀ ਜੀ ਨੇ ਉਹ ਵੀ ਕਿਹਾ ਜਿਹੜੇ ਬਾਹਰ ਆਣਾ ਚਾਹੁੰਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਟੀਕਾ ਲੱਗੇਗਾ। ਹੈ ਦਾਇਆ ਬਿਲਕੁਲ ਮੈਂ ਕਹਿੰਦਾ ਮੈਂ ਵੀ ਜਾਲੀ ਵੀਜ਼ਾ ਲੈ ਲੈਣਾ ਵਾ, ਇਸ ਵੇਲੇ ਟੀਕਾ ਲਾ ਦਿਓ ਮੈਨੂੰ ਆ ਕੇ। ਲੈ ਐਡੀ ਕਿਹੜੀ ਗੱਲ ਹੈ, ਤੂੰ ਇੱਥੇ ਬਹਿ ਕੇ ਲਵਾ। ਹਾਂ ਹਾਂਜੀ ਮੈਂ ਇੱਥੇ ਲਵਾ ਲਿਆ ਫਾਈਜ਼ਰ। ਮੈਂ ਕਿਹਾ ਇੱਕ ਵਾਰੀ ਦੂਜੀ ਡੋਜ਼ ਮੈਂ ਕੋਵੈਕਸੀਨ ਲਵਾ ਕੇ ਦੇਖ ਲੈ। ਤੂੰ ਜ਼ਰੂਰ ਕਾਕਟੇਲ ਪੀ ਦਵਾਈਆਂ ਵਾਲਾ। ਤਾਇਆ ਐਕਚੁਅਲੀ ਮੈਂ ਕਾਕਟੇਲ ਨਹੀਂ ਪੀ ਰਿਹਾ, ਮੈਂ ਰਿਸਰਚ ਕਰ ਰਿਹਾ। ਐਜ਼ ਯੂ ਨੋ ਕਿ ਆਈ ਐਮ ਫਾਊਂਡਰ ਆਫ ਨਾਸ਼ਾ। ਇਸ ਤੋਂ ਵੱਡੀ ਗੱਪ ਹੈ? ਇਸ ਤੋਂ ਵੱਡੀ ਗੱਲ ਨਾਸ਼ਾ ਮਲਟੀ ਸਪੈਸ਼ਲਿਟੀ ਹਸਪੀਟਲ ਜਲੰਧਰ ਦੇ ਵਿੱਚ, ਮੈਂ ਉਹਦੀ ਗੱਲ ਕਰ ਰਿਹਾ। ਕਿਹੜੇ ਪਾਸੇ ਲੱਗੀ ਗੱਲ? ਤੈਨੂੰ ਕੀ ਲੱਗਾ ਮੈਂ ਆਪਣੀ ਨਾਸ਼ਾ ਦੀ ਗੱਲ ਕਰ ਰਿਹਾ? ਨਹੀਂ ਨਾਸ਼ਾ ਕੇਅਰ ਉੱਥੇ ਹੈ ਨਹੀਂ ਜਲੰਧਰ 'ਚ। ਅੱਛਾ ਉਹਦਾ ਫਾਊਂਡਰ ਆ ਮੈਂ। ਅੱਛਾ ਹੈ ਨਾ। ਤੇ ਮਤਲਬ ਮੇਰੇ ਦਿਮਾਗ 'ਚ ਕਿੱਦਾਂ ਆਇਆ ਕਿ ਨਾਸ਼ਾ ਨਾਮ ਰੱਖਣਾ? ਕਿੱਦਾਂ ਆਇਆ? ਮੇਰੀ ਨਾਸ਼ਾ ਦੁਖ ਰਹੀਆਂ ਸੀ ਬਹੁਤ ਜ਼ਿਆਦਾ। ਅੱਛਾ ਉਹ ਦੁਖਦੇ ਮੈਂ ਨਾਸ਼ਾ ਖੁਰਕੀਆਂ, ਮੇਰੇ ਦਿਮਾਗ 'ਚ ਆਇਆ ਕਿ ਨਹੀਂ ਇਹ ਹਸਪੀਟਲ ਦਾ ਨਾਮ ਹੋ ਸਕਦਾ ਕਿ ਜਿਹੜੇ ਦੁੱਖ ਚਾਹਣਗੇ ਸੁਖੀ ਹੋ ਕੇ ਜਾਣਗੇ। ਓ ਤਾਇਆ ਤੇਰੇ ਲਈ ਤਾਂ ਮਤਲਬ ਕਿਸੇ ਨੇ ਕੋਈ ਅਵਾਰਡ ਨਹੀਂ ਬਣਾਇਆ ਕੋਈ ਵੱਡਾ? ਕਿਉਂਕਿ ਨੋਬਲ ਸ਼ਾਂਤੀ ਤਾਂ ਤੇਰੇ ਲਈ ਬਣਿਆ ਹੀ ਨਹੀਂ। ਅੱਛਾ ਹੈ ਨਾ। ਉਸ ਤੋਂ ਵੀ ਮੈਂ ਸੁਣਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਆ, ਉਹਨਾਂ ਨਾਲ ਮੈਂ ਗੱਲ ਕੀਤੀ ਸੀਗੀ ਤੇ ਕਹਿੰਦੇ ਲਾਨਤ ਰਤਨ ਅਵਾਰਡ ਤੈਨੂੰ ਦੇਣਾ। ਅੱਛਾ ਪਰ ਮੈਂ ਲਿਆ ਨਹੀਂ। ਮੈਂ ਕਿਹਾ ਨਹੀਂ ਇੰਨਾ ਨਾ ਮੈਨੂੰ ਮਾਨ ਮੂਨ ਜਾਓ, ਤੁਹਾਡੀ ਮੌਜੂਦਾ ਸਰਕਾਰ 'ਚ ਇਹੋ ਜਿਹੇ ਬਹੁਤ ਹੈਗੇ, ਉਹਨਾਂ ਨੂੰ ਦੇ ਦੋ ਜਾ ਕੇ। ਓਕੇ ਹਾਂ ਤੇ ਫਿਰ ਕਹਿੰਦੇ ਨੇ ਕਿ ਇੱਕ ਜਦੋਂ ਮੈਂ ਇਹ ਸੁਜੈਸ਼ਨ ਦਿੱਤੀ ਫਿਰ ਬਾਅਦ ਚ ਕਹਿੰਦੇ ਕੰਗਨਾ ਨੂੰ ਵੀ ਛੱਡਿਆ, ਕੋਈ ਅਵਾਰਡ ਵੂਡ ਦਿੱਤਾ ਗਿਆ ਉਹਨੂੰ। ਅੱਛਾ ਮਤਲਬ ਕਿ ਮੇਰੀ ਬਹੁਤ ਮੰਨਦੀ ਹੈ ਦੁਨੀਆ ਦੀ ਸਰਕਾਰਾਂ, ਮੇਰੀਆਂ ਗੱਲਾਂ ਬਹੁਤ। ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹੁਣ ਤਾਇਆ ਮੇਰੀ ਗੱਲ ਸੁਣ, ਤੂੰ ਥੋੜਾ ਜਿਹਾ ਨਾ ਕਦੇ ਸੱਚ ਦੇ ਨੇੜੇ ਤੇੜੇ ਵੀ ਰਿਹਾ ਕਰ। ਸੱਚ ਦੇ ਮੈਂ ਬਿਲਕੁਲ ਅੰਦਰ ਹੋਵੇ ਸੱਚ ਕੋਠੇ ਚੜ ਕੇ ਮੇਰੇ ਗੋਡੇ ਦੁਖਦੇ ਆ, ਪਰ ਫਿਰ ਵੀ ਮੇਰੇ ਅੰਦਰ ਸੱਚ ਇੰਨਾ ਮੈਂ ਕੋਠੇ ਚੜ ਕੇ ਨੱਚਦਾ। ਹੈ ਤਾਂ ਬਿਲਕੁਲ ਕਿਵੇਂ ਨੱਚਦਾ? ਮਤਲਬ ਲੁੜੀਆਂ ਪਾ ਕੇ ਹਾਈ ਜਮਾਲ ਲੋ। ਮਤਲਬ ਥੱਲੇ ਤੂੰ ਸੱਚ ਬੋਲ ਕੇ ਕੋਠੇ ਜਾ ਕੇ ਨੱਚਣ ਲੱਗ ਪੈਣਾ। ਕੋਠੇ ਜਾ ਕੇ ਨੱਚਣ ਲੱਗ ਪੈਣਾ। ਗਵਾਂਢੀ ਪੁੱਛਦੇ ਕੀ ਹੋਇਆ? ਪਹਿਲਾਂ ਤੇ 3-4 ਦਿਨ ਉਹ 605 ਵਿੱਚ ਰਹੇ, ਪਰ ਬਾਅਦ ਸਮਝ ਆ ਗਈ ਕਿ ਨੱਚਦਾ ਪਿਆ ਮੈਂ ਕਿ ਤਾਇਆ ਕੋਈ ਸੱਚ ਹੀ ਬੋਲ ਕੇ ਆਇਆ। ਤਾਇਆ ਇਹਦਾ ਮਤਲਬ ਆ ਨਹੀਂ ਹੁੰਦਾ ਕਿ ਸੱਚੀ ਥੱਲੇ ਘਰ 'ਚ ਸੱਚ ਬੋਲ ਕੇ ਕੋਠੇ ਚੜ ਕੇ ਨੱਚਣ ਲੱਗ। ਮੇਰੀ ਮਰਜ਼ੀ, ਮੇਰਾ ਘਰ, ਮੈਂ ਭਾਵੇਂ ਕੋਠੇ ਨੱਚਾਂ ਭਾਵੇਂ ਫਲੈਸ਼ 'ਚ ਖੜੇ ਹੋ ਕੇ ਨੱਚਾਂ। ਨਹੀਂ ਉਹ ਤਾਂ ਤੂੰ ਨੱਚ, ਪਰ ਤੈਨੂੰ ਇਹਦਾ ਅਸਲੀ ਮਤਲਬ ਪਤਾ ਹੈ? ਅੱਛਾ ਦੱਸੋ ਕੀ? ਇਹਦਾ ਅਸਲੀ ਮਤਲਬ ਹੁੰਦਾ ਵੀ ਜੇਕਰ ਬੰਦਾ ਸੱਚ ਬੋਲ ਰਿਹਾ ਤਾਂ ਉਹਨੂੰ ਕਿਸੇ ਦਾ ਡਰ ਨਹੀਂ। ਅੱਛਾ ਮੈਨੂੰ ਵੀ ਡਰ ਕੋਈ ਨਹੀਂ, ਮੈਂ ਬੰਦੇ ਉੱਤੇ ਚੜ ਕੇ ਮੈਂ ਨੱਚਦਾ। ਕਈ ਵਾਰੀ ਪੁਲਿਸ ਆ ਵੀ ਜਾਊਗੀ, ਮੈਨੂੰ ਪੁੱਛੇਗੀ ਕੀ ਕਰ ਰਿਹਾ, ਆਰ ਯੂ ਅਟੈਂਪਟਿੰਗ ਸੁਸਾਈਡ? ਮੈਂ ਕਿਹਾ ਨੋ, ਵਾਈ ਨਾਟ ਨਹੀਂ, ਨੋ ਆਈ ਐਮ ਨਾਟ।
ਯੈਸ ਉਹੀ ਮਤਲਬ ਡਾਲਾ ਵਾਈ ਲੱਗ ਗਿਆ ਨਾ, ਨੋ ਇਫ ਨੋ ਬਟ ਸਿਰਫ ਦੈਟ, ਹਾਂ ਹੈ ਨਾ, ਤੇ ਉਹ ਹੋ ਜਾਂਦਾ ਕਈ ਵਾਰੀ। ਅੱਛਾ ਚੱਲ ਕੋਈ ਗੱਲ ਨਹੀਂ, ਪਰ ਮੈਂ ਤੈਨੂੰ ਇਹ ਕਹਿਣ ਲੱਗੀ ਸੀ ਵੀ ਆਪਾਂ ਅੱਜ ਕੁਝ ਇੱਕ ਫੂਡਸ ਦੀ ਗੱਲ ਨਹੀਂ ਕਰਨੀ, ਕਿਹੜੇ ਫੂਡ ਜਿਹੜੇ ਚੰਗੇ ਹੁੰਦੇ ਨੇ, ਜਿਹੜੇ ਜ਼ਰੂਰ ਖਾਣੇ ਚਾਹੀਦੇ ਨੇ। ਦੇਖੋ ਜੀ ਸਾਰੇ ਫੂਡ ਵਧੀਆ ਨੇ, ਬਸ ਤਰੀਕੇ ਨਾਲ ਖਾਓ। ਹਾਂ ਕੋਈ ਵੀ ਸਬਜ਼ੀ ਤੁਸੀਂ ਕੱਚੀ ਖਾ ਰਹੇ ਹੋ ਨਾ, ਉਹ ਤੁਹਾਨੂੰ ਬਹੁਤ ਫਾਇਦਾ ਦਿੰਦੀ ਹੈ। ਓਕੇ ਹਾਂ, ਤੇ ਤਲ ਕੇ ਖਾਂਦੇ ਹੋ ਤੇ ਉਹਦੇ ਆਕਸੀਡੈਂਟ ਘਟ ਜਾਂਦੇ ਆ। ਹਾਂ, ਨਾਲੇ ਵੈਸੇ ਵੀ ਤਲਿਆ ਮਲਿਆ ਨਹੀਂ ਖਾਣਾ ਚਾਹੀਦਾ। ਬਿਲਕੁਲ ਨਹੀਂ ਖਾਣਾ, ਮੈਂ ਤੇ ਜਿਹੜਾ ਪੀਜ਼ਾ ਹੈਗਾ ਉਹ ਵੀ ਬਾਲ ਕੇ ਖਾਣਾ। ਹੈ ਉਬਲੇ ਖਾਣਾ ਵਧੀਆ ਹੁੰਦਾ ਨਾ ਸਿਹਤ ਵਾਸਤੇ। ਠੀਕ ਹੀ ਹੁੰਦਾ ਉਬਲੇ, ਕਿਹਾ ਮੈਂ ਅਗਰ ਵਿੱਚ ਕੋਰ ਕਿਰਲੀ ਪਾ ਚੱਲ ਤਾਇਆ ਅੱਜ ਮੈਂ ਤੈਨੂੰ 5 ਇਹੋ ਜਿਹੇ ਫੂਡਸ ਬਾਰੇ ਦੱਸਦੀ ਆ ਹਾਂ ਜਿਹੜੇ ਫੂਡਸ ਜ਼ਰੂਰ ਖਾਣੇ ਚਾਹੀਦੇ ਨੇ, ਜਿਹੜੀਆਂ ਮੌਸਮੀ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ। ਅੱਛਾ, ਮੌਸਮ ਦੇ ਅਨੁਸਾਰ, ਹਾਂ ਨਮਕ ਸਵਾਦ ਅਨੁਸਾਰ, ਸਬਜ਼ੀ ਮੌਸਮ ਅਨੁਸਾਰ। ਹਾਂ ਨਹੀਂ ਅੱਜ ਕੱਲ ਤਾਂ ਵੈਸੇ ਔਕਾਤ ਅਨੁਸਾਰ ਆ, ਕੀ ਹੋ ਕਿਉਂਕਿ ਜਾਏਗੀ? ਮਹਿੰਗੀ ਵੀ ਹੋ ਰਹੀ ਹੈ ਨਾ। ਉਹ ਕਿੰਨੀ ਕੁ ਮਹਿੰਗੀ ਹੋ ਜਾਏਗੀ? ਮੈਂ ਅਮਰੀਕਾ ਬੈਠਾ, ਬਹੁਤ ਪੈਸਾ ਮੇਰੇ ਕੋਲ, ਹਾਂ, ਚੱਲ ਮੈਂ ਤੇ ਕੋਈ ਗੱਲ ਘਰੇ ਆਪਣਾ ਸਬਜ਼ੀਆਂ ਖਾਈਆਂ ਨੇ। ਤਾਇਆ ਖੀਰਾ ਜ਼ਰੂਰ ਖਾਇਆ ਕਰ। ਮੈਂ ਖਾਣਾ ਹੁੰਦਾ, ਹਾਂ ਗਰਮੀਆਂ ਦੇ ਵਿੱਚ ਤਾਂ ਖੀਰਾ ਜ਼ਰੂਰ ਖਾਣਾ ਚਾਹੀਦਾ, ਕੱਟ ਕੇ ਨਮਕ ਲਗਾ ਕੇ ਨਿੰਬੂ ਪਾ ਕੇ। ਹਾਂ ਛੋਟ 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 ਛੋਟ, ਹਾਂ, ਤੇ ਉਹ ਤੋਂ ਬਾਅਦ ਮੈਂ ਨਾਲ ਛੋਟੇ ਛੋਟੇ ਪਿਆਜ਼ ਵੀ ਖਾਣਾ ਹੁੰਦਾ। ਓਕੇ, ਢਿੱਡ ਠੰਡਾ ਰਹਿੰਦਾ ਇਹਦੇ ਨਾਲ। ਬਿਲਕੁਲ ਠੰਡਾ ਰਹਿੰਦਾ। ਮੈਂ ਕਹਿੰਦਾ ਬਰਫ਼ ਮੈਂ ਤੇ ਇੰਨਾ ਠੰਡਾ ਹੈਗਾ ਨਾ ਖੀਰਾ, ਹਾਂ। ਲੋਕੀ ਪਾਣੀ 'ਚ ਬਰਫ਼ ਪਾਉਂਦੇ, ਮੈਂ ਪਾਣੀ 'ਚ ਖੀਰਾ ਪਾ ਕੇ ਖਾਣਾ। ਤਾਇਆ ਉਹ ਵੀ ਨਹੀਂ ਜ਼ਿਆਦਾ ਦੇ ਪੇਟ ਵਿੱਚ ਠੰਡਾ ਹੁੰਦਾ। ਓਕੇ, ਫਿਰ ਹਰੀਆਂ ਬੀਨਸ, ਹੈ ਗ੍ਰੀਨ ਬੀਨਸ। ਉਹ ਤੇ ਬਜਾਨੀ ਹੋਈ ਨਾ ਫਿਰ ਬੀਨ। ਨਹੀਂ ਨਹੀਂ ਬੀਨ ਅੱਛਾ, ਫਲੀਆਂ ਫਲੀਆਂ ਹਾਂ, ਨਾਲੇ ਇਹ ਫੁੱਲ ਜ਼ਰੂਰ ਨਾਲੇ ਖਾਓ। ਫਲੀਆਂ। ਬਿਲਕੁਲ ਨਹੀਂ ਉਹ ਫਲੀਆਂ ਹੋਰ ਹੁੰਦੀਆਂ। ਅੱਛਾ, ਉਹ ਕਿਹੜੀਆਂ? ਤਾਇਆ- ਇੱਕ ਤੁਹਾਡੇ ਫਲੀਆਂ ਨਹੀਂ ਮੁੱਕਦੀਆਂ ਇੰਨੀਆਂ ਜ਼ਿਆਦਾ। ਇਹ ਆਲੂ ਫਲੀਆਂ। ਆਲੂ ਜ਼ਰੂਰੀ ਆਲੂ ਹੀ ਪਾਣੇ ਆ, ਮੈਂ ਨਿਊਟਰੀ ਪਾਵਾਂਗਾ। ਨਹੀਂ ਆਲੂ ਨਹੀਂ ਪਾਣੇ, ਪਰ ਮੈਂ ਦੱਸਿਆ ਕਿਹੜੀਆਂ ਫਲੀਆਂ। ਅੱਛਾ ਹਰੀਆਂ ਹਾਂ, ਹਰੀਆਂ ਫਲੀਆਂ ਉੱਤੇ ਛਾਪ ਫੂਕਾ ਮਾਰ। ਉਹ ਫਲੀਆਂ ਤੇ ਨਹੀਂ, ਉਹ ਘਾਹ ਤੇ ਫੂਕਾ ਮਾਰਦਾ ਸੀ। ਪਰ ਘਾਹ ਵਿੱਚ ਹਰਾ ਹੀ ਹੈ ਨਾ, ਫਲੀਆਂ ਵੀ ਹਰੀਆਂ ਨੇ, ਤੇ ਸੱਪ ਨੂੰ ਕੀ ਪ੍ਰੋਬਲਮ ਹੈ? ਉਹਨੂੰ ਹਰਾ ਰੰਗ ਚਾਹੀਦਾ, ਉਹ ਭਾਵੇਂ ਹਰੇ ਸ਼ੂਟ ਤੇ। ਤਾਇਆ ਇਹ ਦਵਾਈ ਖਾਦੀ ਸੀ? ਹੈ ਦਵਾਈ? ਯੈਸ ਆਈ ਹੈ, ਬੀਪੀ ਦੀ ਗੋਲੀ। ਹਾਂ ਅੱਛਾ, ਹਾਂ। ਮਤਲਬ ਜ਼ਿਆਦਾ ਫਲਕਚੁਏਟ ਤਾਂ ਨਹੀਂ ਕਰ ਰਿਹਾ? ਨਹੀਂ, ਅੱਜ 220 ਜਾ ਰਿਹਾ ਸੀ, ਮੈਂ ਦਵਾਈ ਖਾਧੀ, ਹੁਣ 120 ਆ ਗਿਆ। ਅੱਛਾ ਚਲੋ ਆਪਾਂ ਅੱਗੇ ਵਧੀਏ ਹੁਣ। ਹਾਂ ਵਜੋ। ਲੌਕੀ ਘੀਆ ਹੈ ਜ਼ਰੂਰ ਖਾਣਾ ਲੋਕਾਂ ਨੂੰ ਨਹੀਂ ਖਾਣਾ ਚਾਹੁੰਦਾ ਮੈਂ, ਲੋਕਾਂ ਨੂੰ ਮੈਂ ਕਿਹਾ ਸਰਕਾਰਾਂ ਖਾਂਦੀਆਂ। ਲੋਕ ਨਹੀਂ, ਲੌਕੀ। ਅੱਛਾ ਇਦਾਂ ਕਹਿਣਾ, ਤੂੰ ਕਹਿੰਦੇ ਲੋਕੀ ਖਾ ਜਾਓ। ਲੌਕੀ, ਅੱਛਾ ਲੰਬਾ ਘੀਆ ਜਿਹੜਾ ਹੁੰਦਾ, ਹਾਂ ਮੈਂ ਇਹ ਘੀਆ ਖਾਣਾ, ਜ਼ਰੂਰ ਉਹਦਾ ਖਾਓ। ਜੂਸ ਪੀ ਕੇ ਮਜ਼ਾ ਆ ਜਾਂਦਾ। ਬਿਲਕੁਲ, ਪਰ ਉਹ ਧਿਆਨ ਨਾਲ ਪੀਣਾ ਚਾਹੀਦਾ। ਕਿਉਂ, ਕੀ ਗੱਲ? ਕਿਉਂਕਿ ਤਾਇਆ ਜੇ ਪੱਕਿਆ ਹੋਵੇ ਘੀਆ ਤੇ ਫਿਰ ਉਹ ਜਾਨਲੇਵਾ ਵੀ ਹੋ ਜਾਂਦਾ ਨਾ ਉਹਦਾ ਮੈਂ ਜੂਸ। ਕਿੱਦਾਂ ਪਤਾ ਪੱਕਾ ਕਿ ਕੱਚਾ? ਕੱਟ ਕੇ ਵੇਖ ਲਓ, ਤੇ ਉਹ ਕੀ ਕਾਮਨ ਸੈਂਸ। ਕੱਟ ਕੇ ਵੇਖ ਲਓ। ਹਾਂ, ਤੇ ਸਬੂਤਾ ਤੇ ਵੈਸੇ ਵੀ ਨਹੀਂ ਜੂਸ ਬਣਦਾ, ਬੰਦਾ ਕੱਟ ਕੇ ਇਹਦੀਆਂ ਫਾੜੀਆਂ ਬਣਾ ਕੇ ਜੂਸਾਂ 'ਚ ਪਾਉਂਦਾ। ਫਾੜੀ ਕੌਣ ਬਣਾਉਂਦਾ ਇਹਦੀ ਮਤਲਬ ਪੀਸ, ਨਿੱਕੇ ਪੀਸ। ਤਾਇਆ ਰਹਿਣ ਦੇ ਤੂੰ, ਕਰੇਲਾ ਜ਼ਰੂਰ ਖਾਓ। ਉਹ ਤੇ ਮੈਂ ਖਾਣਾ ਵਾ, ਮੈਂ ਕਹਿੰਦਾ ਜੀ ਕਰੇਲਾ ਖਾ ਕੇ ਨਾ ਤੁਹਾਡੀ ਬੋਡੀ ਦੇ ਵਿੱਚ ਨਾ ਤਲਤਵਚਾ ਨਿਕਲ ਜਾਂਦੀ ਹੈ, ਇੱਕ ਛਿੰਛਨਾਹਟ ਤੇ ਫੈਲ। ਮੈਂ ਤੇ ਨਾ ਕਰੇਲਾ ਉਚੇਚੇ ਕਹਿੰਦਾ ਬਾਹਰੋਂ ਖੜਬੜਾ ਹੁੰਦਾ ਹੈ। ਹਾਂ। ਮੈਂ ਤੇ 2-4 ਕਰੇਲੇ ਐਕਸਟਰਾ ਲੈ ਕੇ ਆਣਾ। ਪੁੱਛ ਕਿਉਂ? ਅੱਡੀਆਂ ਕੂਚਣ ਵਾਸਤੇ। ਖੜਬੜੇ ਹੁੰਦੇ ਨਾ, ਫਿਰ ਉਹ ਸਾਰਾ ਅੱਡੀਆਂ ਵੀ ਸਹੀ ਕਰ ਦਿੰਦੇ। ਚਾਵਾ ਲੈਣਾ ਤਾਇਆ? ਨਹੀਂ ਤੇ ਫੂੰਡ ਕੇ ਰੇਗ ਮਾਰ ਫੇਰ ਲੈ। ਹੁਣ ਤੇ ਮੂੰਹ ਤੇ ਵੀ ਖੁਸ਼ਕੀ ਹੁੰਦੀ, ਤੇਰੇ ਵੀ ਹੁੰਦੀ ਹੈ, ਮੂੰਹ ਤੇ ਰੇਗ ਮਾਰ ਫੇਰ ਲਿਆ ਕਰ ਤੂੰ। ਗੱਲਾਂ ਕੱਢੀ, ਮੇਰਾ ਮਜ਼ਾਕ ਮਖੌਲ ਉਡਾਉਂਦੀ ਹੈ। ਇੱਕ ਮੈਂ ਦੱਸਦਾ ਪਿਆ ਆਰਗੈਨਿਕ ਚਾਵਾ ਕੀ ਹੁੰਦਾ, ਤੂੰ ਮੈਨੂੰ ਕਹਿੰਦੀ ਹੈ ਪੈਰਾਂ ਦੇ ਚਾਵਾ ਫੇਰ ਲੈ। ਤੋਰੀ ਦਾ ਬਣਾ ਲੈ ਆਰਗੈਨਿਕ ਚਾਵਾ। ਮੈਂ ਮੇਰੀ ਮਰਜ਼ੀ, ਮੌਜ ਹੈ ਮੇਰੀ, ਮੌਜ ਹੈ ਮੇਰੀ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਇੱਕ ਤਾਂ ਬੜਾ ਸੁੱਖਾ, ਅੱਗੇ ਦਾ ਸਕੋਪ ਖਤਮ ਹੋਇਆ ਪਿਆ। ਕਿਹੜਾ ਸੁੱਕਾ? ਸੁਖਬੀਰ ਬਾਦਲ ਤਾਇਆ ਲੀਡਰ ਨੇ ਉਹ। ਅਤੇ ਲੀਡਰ ਨੇ, ਤੇ ਮੈਂ ਕਿਹੜਾ ਕਿਹਾ ਦੁੱਧ ਪੀਂਦੇ ਨੇ ਫੀਡਰ ਨੇ। ਅੱਛਾ ਨਹੀਂ, ਭਾਵੇਂ ਲੀਡਰ ਨੇ, ਪਰ ਮੇਰਾ ਤੇ ਬੱਚਾ ਹੀ ਰਿਹਾ ਨਾ, ਮੈਂ ਉਹਨੂੰ ਗੋਦੀ 'ਚ ਖਿਲਾਇਆ। ਹੋਇਆ ਕੀ ਹੈ? ਉਹ ਡਾਈਪਰ ਪਾ ਕੇ ਆਂਦਾ ਹੁੰਦਾ ਸੀ ਮੇਰੇ ਕੋ। ਹੋਇਆ ਡਾਈਪਰ ਬਦਲੇ ਉਹਦੇ ਆਪਣੇ ਹੱਥਾਂ ਨਾਲ, ਮੈਂ ਬੱਚਾ ਮੇਰਾ। ਅੱਛਾ ਠੀਕ ਹੈ। ਕਹਿੰਦੇ ਕੋਈ ਉੱਤੇ ਕੇਸ ਕੁਛ ਪੈ ਗਿਆ, ਉਲੰਘਣਾ ਕੀਤੀ। ਤੈਨੂੰ ਨਹੀਂ ਪਤਾ ਤਾਇਆ? ਕੀ ਹੋਇਆ? ਮੈਂ ਜਦੋਂ ਦਾ ਇਹ ਜਵਾਨ ਹੋਇਆ ਨਾ, ਜਦੋਂ ਇਹਨੇ ਤਾਂ ਸਾਡੇ ਟਰਨ ਵੱਲ ਬੱਸ ਚਲਾਈ ਹੈ, ਮਤਲਬ ਕਿ ਬੱਸ ਜਦਾਂ ਤੇ ਉਹ ਘੜੂਕਾ ਚਲਾਇਆ, ਉਹ ਤੋਂ ਬਾਅਦ ਮੈਂ ਇਹਨੂੰ ਬਲੌਕ ਕਰਤਾ ਜਿਹ ਚ ਕਹਿੰਦੇ ਸੀ ਵੀ ਮਤਲਬ ਬਾਰੀ ਚੋਂ ਬਾਹਰ ਹੱਥ ਕੱਢ ਕੇ ਮੱਛੀ ਫੜ ਕੇ ਤੇ ਖਾ ਸਕਦੇ ਆ। ਆਹੋ, ਜੋ ਲੋਕਾਂ ਨੇ ਕਿਸੇ ਨੇ ਹੱਥ ਕੱਢ ਕੇ ਐ ਪਾਇਆ ਤੇ ਵੇਖਿਆ ਮੇਰੇ ਹੱਥ ਕੰਟਰੋਲ ਨਹੀਂ ਹੋ ਰਿਹਾ ਕੁਛ ਚ। ਔਰ ਮੈਂ ਵੀ ਏਦਾਂ ਕਰਾਂ, ਮੈਂ ਤਾਂ ਤਰਨ ਗਿਆ, ਮੈਂ ਹੱਥ ਕੱਢ ਕੇ ਆਇਆ, ਮੈਂ ਕਿਹਾ ਮੱਛੀ ਫੜਾਂਗੇ, ਉਹ ਹੱਥ ਚ ਘਾਹ ਆ ਗਿਆ। ਹਾਏ ਹਾਏ, ਚੱਲ ਕੋਈ ਗੱਲ ਨਹੀਂ, ਗਾਰਾ ਆ ਗਿਆ। ਪਰ ਮੈਂ ਤੈਨੂੰ ਦੱਸਦੀ FIR ਕਿਉਂ ਹੋਈ ਹੈ। ਅਸਲ ਦੇ ਵਿੱਚ ਸੁਖਬੀਰ ਬਾਦਲ ਹੋਰੀ ਤੇ ਉਹਨਾਂ ਦੇ ਨਾਲ ਤਕਰੀਬਨ 200 ਦੇ ਨੇੜੇ ਤੇੜੇ ਅਣਪਛਾਤੇ ਜਿਹੜੇ ਲੋਕ ਨੇ, ਉਹਨਾਂ ਦੇ ਉੱਪਰ। ਅਣਪਛਾਤੇ ਲੋਕ ਕਿਹੜੇ ਹੁੰਦੇ ਮੈਨੂੰ ਸਮਝ ਨਹੀਂ ਆਉਂਦੀ, ਕੀ ਗੱਲ ਏਲੀਅਨ ਆਂਦੇ ਆ ਕਿਦੋਂ? ਪਤਾ ਨਹੀਂ ਤਾਇਆ, ਉਹਨਾਂ ਦੇ ਉੱਪਰ IPC ਦੀ ਧਾਰਾ 188, 269 ਤੇ 270
ਅੱਛਾ ਯਾਨੀ ਕਿ ਕੋਵਿਡ ਨਿਯਮਾਂ ਦੀ ਜਿਹੜੀ ਉਲੰਘਣਾ ਹੈ ਉਹਦੇ ਤਹਿਤ ਵੀ ਪਰਚਾ ਦਰਜ ਕੀਤਾ ਗਿਆ ਹੈ। ਅੱਛਾ ਪਿਛਲੇ ਦਿਨੀ ਬਾਦਲ ਸਾਹਿਬ ਹੁਣਾਂ ਨੇ ਕੈਪਟਨ ਸਾਹਿਬ ਦੇ ਘਰ ਦੇ ਬਾਹਰ ਮੁਰਦਾਬਾਦ ਨਹੀਂ ਕੀਤਾ। ਬਈ ਮੈਂ ਸੁਣਿਆ ਕਿ ਅਨਲੌਕ ਵੱਲ ਇੰਡੀਆ ਵੱਧਦਾ ਪਿਆ ਹੁਣ। ਹਾਂ ਤਾਇਆ, ਮਤਲਬ ਅਨਲੌਕ ਵਾਲ ਤਾਂ ਕਾਹਦਾ, ਵੈਸੇ ਵੀ ਉੱਥੇ ਕੁਝ ਲੌਕ ਹੋਇਆ ਵਰਗਾ ਸੀ ਨਹੀਂ, ਕਿਉਂਕਿ ਲੋਕ ਉਨੇ ਹੀ ਸੜਕਾਂ ਤੇ ਘੁੰਮਦੇ ਸੀ। ਬਟ ਤੇ ਤੇਰੀ ਗੱਲ ਮੈਨੂੰ ਵਧੀਆ ਲੱਗਦੀ, ਜਿਹੜੀ ਤੂੰ ਨਾ ਗੱਲਾਂ ਦੇ ਵਿੱਚ ਸੀਪ ਲਾ ਜਾਂਦੀ ਹੈ ਨਾ। ਕਾਦੀ ਸੀਪ? ਮੈਂ ਤਾਂ ਤੂੰ ਲੱਗਦਾ ਕਾਸ਼ ਤੇ ਵੀ ਸੀਪ ਹੀ ਖੇਲਦੀ ਹੋਏਗੀ, ਭਾਬੀ ਤਾਂ ਨਹੀਂ ਖੇਲਦੀ ਹੋਣੀ। ਉਹ ਤੂੰ ਛੱਡਦਾ ਆ, ਅੱਗੇ ਉੱਥੇ ਮਿਆਦ ਵੱਧ ਗਈ ਆ ਪੰਜਾਬ ਦੇ ਵਿੱਚ ਤਾਂ ਖੈਰ 15 ਜੂਨ ਤੱਕ, ਪਰ ਸੈਟਰਡੇ ਨੂੰ ਜਿਹੜਾ ਲੋਕਡਾਊਨ ਲੱਗਦਾ ਹੁੰਦਾ ਸੀ ਉਹ ਖਤਮ ਕਰ ਦਿੱਤਾ ਗਿਆ ਤੇ ਹੁਣ ਸਿਰਫ ਸੰਡੇ ਨੂੰ ਲੋਕਡਾਊਨ ਹੋਇਆ ਕਰੂਗਾ। ਵੀ ਰਾਤ ਨੂੰ 7 ਵਜੇ ਸ਼ੁਰੂ ਕਰਨਗੇ। ਹਾਂ ਤਾਇਆ, ਤੇ ਦੁਕਾਨਾਂ 6 ਵਜੇ ਤੱਕ। ਵਧੀਆ ਹੈਗਾ। ਚਲੋ ਮਤਲਬ ਕਿ ਦੁਕਾਨਦਾਰ। ਅੱਛਾ ਮੈਨੂੰ ਨਾ ਉੱਥੇ ਬੜੀ ਵਧੀਆ ਸਕੀਮ ਲੱਗੀ। ਕੀ? ਅੰਬਰਸਰੀਆ ਨੇ ਡੀਸੀ ਨੂੰ ਦਿੱਤੀ ਇੱਕ ਹਿਦਾਇਤਕਾਰੀ ਦੇ ਸਕਦੇ ਨੇ, ਮਤਲਬ ਕਿ ਮੇਰੇ ਮੂੰਹੋਂ ਨਿਕਲ ਗਿਆ, ਮਤਲਬ ਕਿ ਰਿਕੁਐਸਟ ਕੀਤੀ, ਇੱਕ ਆਈਡੀਆ ਦਿੱਤਾ। ਅੱਛਾ। ਏਦਾਂ ਸਾਰੀਆਂ ਦੁਕਾਨਾਂ ਖੋਲ ਪਾਈਆਂ। ਕਹਿੰਦੇ ਨੇ ਕਿ ਇੱਕ ਦਿਨ ਇੱਕ ਲਾਈਨ ਦੀ ਦੁਕਾਨ ਖੋਲ ਦੋ, ਦੂਜੇ ਦਿਨ ਦੂਜੇ ਲਾਈਨ ਦੀਆਂ ਦੁਕਾਨਾਂ। ਉਹ ਜਿਵੇਂ ਹੋ ਗਿਆ। ਵਾਹ। ਐਸੈਂਸ਼ੀਅਲ ਤੇ ਨੋਨ ਐਸੈਂਸ਼ੀਅਲ ਸਾਰੀਆਂ ਖੁੱਲ ਗਈਆਂ। ਕਿੰਨਾ ਫਾਇਦਾ। ਮਤਲਬ ਕਿ ਇਹ ਦਿਮਾਗ ਨਾਲ ਹਰ ਇੱਕ ਦੀ ਰੋਜੀ ਰੋਟੀ ਚੱਲਦੀ ਰਹੂਗੀ, ਨਾਲੇ ਕਿਸੇ ਦੇ ਮਨ 'ਚ ਇਹ ਵੀ ਨਹੀਂ ਆਊਗਾ ਕਿ ਕਾਸ਼ ਮੈਂ ਦੂਜਾ ਕੋਈ ਕੰਮ ਕਰ ਲੈਂਦਾ। ਜਲਦੀ ਹੁਣ ਕਰ ਦੂੰ। ਹਾਂ ਤਾਇਆ, ਬਹੁਤ ਗੱਲਾਂ ਹੋ ਗਈਆਂ ਅੱਜ ਦੇ ਲਈ ਤਾਂ। ਬਿਲਕੁਲ ਮੈਂ ਵੀ ਨਾ ਕੁਝ ਵਿਟਾਮਿਨ ਦੇ ਕੈਪਸੂਲ ਲੈ ਕੇ ਜਾਣੇ। ਕਿਹੜੀ ਗੱਲੋਂ? ਵੈਸੇ ਮੇਰਾ ਦਿਲ ਕਰ ਰਿਹਾ ਖਾਣ। ਤੇਰੇ ਵਿਟਾਮਿਨ ਪੂਰੇ ਹੈ ਤਾਇਆ? ਅਜੇ ਫਿਰ ਵੀ ਮੈਂ ਲੈ ਕੇ ਜਾਣੇ। ਤੂੰ ਟਨਾ ਟਨ ਹੈ। तू टन है। टन कह रहा। हाँ चलती है क्या? 9 से 12। नहीं ताया, आज फिल्म नहीं वेख सकते ਆਪਾਂ। अच्छा। हाँ, ਅੱਜ ਗਾਣੇ ਵੇਖ ਕੇ ਛੱਡਦੇ ਆ, ਕੱਲ ਆਨੇ ਆ ਤੇ ਦੁਬਾਰਾ ਨਾਲੇ ਤਾਈ ਨੂੰ ਨਾਲ ਲੈ ਕੇ ਜਾਵਾਂਗੇ। ਤਾਈ ਨੂੰ ਲੈ ਜਾਵਾਂਗੇ ਨਾਲ। ਕਿਹੜੀ ਵੱਡੀ ਗੱਲ ਹੋ ਗਈ ਹੈ, ਬੁਰਾ ਕਰਾਂਗੇ। ਚਲੋ ਮੈਂ ਚੱਲਦਾ, ਕੱਲ ਮਿਲਦਾ। ਹਾਸੇ ਚਾਰੇ ਪਾਸੇ ਸੁਣਦੇ ਰਹੋ ਤੇ ਹਰਮਨ ਨੂੰ ਵੀ ਸੁਣਦੇ ਰਹੋ, ਮੈਨੂੰ ਵੀ ਸੁਣਦੇ ਰਹੋ ਤੇ ਫੇਸਬੁੱਕ ਤੇ ਅਸੀਂ ਹੈਗੇ ਆ। ਇਹ ਤੋਂ ਪਹਿਲਾਂ ਅਮਰੀਕਾ ਵੀ ਫੇਸਬੁੱਕ ਬੈਨ ਕਰਦੇ, ਮੈਨੂੰ ਹੁਣੇ ਫੋਲੋ ਕਰ ਲਓ। ਤੇ ਬਾਕੀ ਸਾਨੂੰ ਦੋਵਾਂ ਨੂੰ ਇਜਾਜ਼ਤ ਦਿਓ ਤੇ ਆਪਾਂ ਫੇਰ ਮਿਲਾਂਗੇ। ਤੇ ਤਾਇਆ ਆਪਣੇ ਸਟਾਈਲ 'ਚ ਗੁੱਡ ਬਾਏ ਕਹਿ ਦੋ। ਹਾਂਜੀ, ਕੱਲ ਫਿਰ ਮੁਲਾਕਾਤ ਹੋਏਗੀ, ਦਿਲ ਨਾਲ ਦਿਲ ਦੀ ਬਾਤ ਹੋਏਗੀ। ਕਰਕੇ ਜਾ ਰਹੇ हैं यो करार दुआ से ताया हरमन ਨੂੰ याद।